ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਸਤਨਾਮ ਸਿੰਘ ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀਆਂ ਅਹਿਮ ਖਬਰਾਂ ਤੋਂ। ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ। NSA ਹਟਾਉਣ ਬਾਰੇ ਕੋਈ ਫੈਸਲਾ ਹੋ ਨਹੀਂ ਸਕਿਆ ਜੀ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਦੀ ਚਰਚਾ ਸੰਸਦ 'ਚ ਕਾਫੀ ਹੋਈ। ਜੀ ਜੀ ਬਿਲਕੁਲ। ਖਾਸ ਕਰਕੇ ਗੈਰ ਹਾਜ਼ਰੀ ਚਰਚਾ ਹੋਣੀ ਹੋਰ ਅਹਿਮ ਹੋ ਜਾਂਦੀ ਹੈ ਤੇ ਉਹ ਵੀ ਇੱਕ ਦੂਜੇ ਦਲ ਦਾ ਲੀਡਰ ਕਰੇ ਫਿਰ ਹੋਰ ਵੀ ਅਹਿਮ ਹੋ ਜਾਂਦੀ ਹੈ। ਹਾਂਜੀ। ਤੇ ਚਰਨਜੀਤ ਚੰਨੀ ਹੋਰਾਂ ਨੇ ਜਦੋਂ ਇਸ ਬਾਰੇ ਨਾਲ ਗੱਲ ਕੀਤੀ ਕਿ ਅੰਮ੍ਰਿਤਪਾਲ ਸਿੰਘ ਹੋਰੀ ਚੁਣੇ ਹੋਏ ਸੰਸਦ ਮੈਂਬਰ ਨੇ, ਉਹਨਾਂ ਦੀ ਆਵਾਜ਼ ਇੱਥੇ ਕਿਉਂ ਨਹੀਂ ਉੱਠਣ ਦਿੱਤੀ ਜਾ ਰਹੀ, ਜਾਂ ਉਹਨਾਂ ਨੂੰ ਬੋਲਣ ਦਾ ਮੌਕਾ ਕਿਉਂ ਨਹੀਂ, ਜਾਂ ਉਸ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਫਿਰ ਨੁਮਾਇੰਦਗੀ ਕਿਹਨੇ ਕਰਨੀ ਜਦੋਂ ਉਹਨਾਂ ਦੇ ਨੁਮਾਇੰਦਿਆਂ ਨੂੰ ਤੁਸੀਂ ਤਾਂ ਹੀ ਨਹੀਂ ਦੇ ਰਹੇ। ਸੋ ਇਸ ਵੱਲ ਨਾਲ ਉਹਨਾਂ ਨੇ ਇਹ ਚਰਚਾ ਕੀਤੀ। ਪਰ ਇੱਕ ਪਾਸੇ ਪੁਲਿਸ ਤੰਤਰ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਹਵਾਲੇ ਨਾਲ ਘੇਰਾਬੰਦੀ ਕਰ ਰਿਹਾ। ਹਾਂਜੀ। ਦੂਏ ਪਾਸੇ ਅੰਮ੍ਰਿਤਪਾਲ ਸਿੰਘ ਤੇ NSA ਦੀ ਮਿਆਦ ਵਧਾਈ ਜਾ ਰਹੀ ਹੈ। ਤੀਸਰੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਸੰਸਦੀ ਚੁਣੌਤੀ ਜੀ। ਇਹ ਸਾਰੀਆਂ ਪ੍ਰਕਿਰਿਆਵਾਂ ਲਗਭਗ ਇੱਕੋ ਦੌਰ ਦੇ ਵਿੱਚ ਇਕੱਠੀਆਂ ਚੱਲ ਰਹੀਆਂ। ਇਹ ਸਭ ਦੇ ਦਰਮਿਆਨ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਜ਼ਮਾਨਤ ਮਿਲ ਗਈ। ਹਾਂਜੀ ਹਾਂਜੀ ਬਿਲਕੁਲ। ਉਹ ਜ਼ਮਾਨਤ ਤੇ ਬਾਹਰ ਆ ਗਏ। ਠੀਕ ਹੈ। ਤੇ ਇੱਧਰ ਸੰਸਦੀ ਚੁਣੌਤੀ ਵਾਲਾ ਕੇਸ ਚੱਲ ਰਿਹਾ ਤੇ ਇਹ ਸਭ ਦੇ ਦਰਮਿਆਨ ਅੰਮ੍ਰਿਤਪਾਲ ਸਿੰਘ ਨੇ ਮਾਨਸੂਨ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਓਮ ਬਿਰਲਾ ਨੂੰ ਚਿੱਠੀ ਲਿਖੀ ਹੋਈ ਹੈ। ਠੀਕ ਹੈ ਜੀ। ਪਰ NSA ਦੀ ਮਿਆਦ ਜਿਹੜੀ ਵਧਾਈ ਗਈ ਸੀ ਉਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਕਿ ਇਹ ਮਿਆਦ ਸਹੀ ਨਹੀਂ ਵਧੀ। ਪਹਿਲਾਂ ਉਹ ਕਹਿੰਦੇ ਕਿ NSA ਲਾਉਣਾ ਗਲਤ ਸੀ ਤੇ ਹੁਣ ਤੁਸੀਂ ਬੇਮਤਲਬ ਤੋਂ ਮਿਆਦ ਵੀ ਵਧਾ ਰਹੇ ਹੋ, ਇਹ ਵੀ ਗਲਤ ਹੈ। ਇਸ ਲਈ ਮਿਆਦ ਮੁਕਾਉਣ ਦੇ ਲਈ ਭਾਵ NSA ਹਟਾਉਣ ਦੇ ਲਈ ਪਟੀਸ਼ਨ ਦਾਖਲ ਕੀਤੀ ਗਈ। ਸੋ ਇਹ ਪਹਿਲੂ ਅੰਮ੍ਰਿਤਪਾਲ ਸਿੰਘ ਹੋਰਾਂ ਲਈ ਲਗਾਤਾਰ ਚੁਣੌਤੀ ਬਣਦੇ ਜਾ ਰਹੇ ਨੇ ਕਿ ਇੱਕ ਪਾਸੇ ਸੰਸਦੀ ਉਹਨਾਂ ਦੇ ਲਈ, ਕਿਉਂਕਿ ਇੱਕ ਆਜ਼ਾਦ ਉਮੀਦਵਾਰ, ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਜੇ ਮੰਨ ਲਓ ਸੰਸਦੀ ਰੱਦ ਵੀ ਹੋ ਜਾਂਦੀ, ਜਿਹੜੀ ਪਟੀਸ਼ਨ ਇੱਕ ਆਜ਼ਾਦ ਉਮੀਦਵਾਰ ਨੇ ਪਾਈ ਆ ਕਿ ਜੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਨੇ ਪ੍ਰਚਾਰ ਗੁਰੂ ਘਰਾਂ ਤੋਂ ਕੀਤਾ, ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਫੰਡਾਂ ਦਾ ਹਿਸਾਬ ਕਿਤਾਬ ਸਹੀ ਨੀਗਾ ਜੀ, ਉਹ ਜਾਣਕਾਰੀ ਦਰੁਸਤ ਨਹੀਂ ਗਈ, ਸੋ ਉਹ ਜਿਹੜੇ ਬੰਦੇ ਨੇ ਪਾਈ ਆ, ਜੇ ਸੰਸਦੀ ਰੱਦ ਹੋ ਕੇ ਚੋਣ ਦੁਬਾਰਾ ਵੀ ਹੋ ਜਾਵੇ ਤਾਂ ਵੀ ਉਸ ਵਿਅਕਤੀ ਦੇ ਜਿੱਤਣ ਦੇ ਅਸਾਰ ਨਹੀਂ ਹੈਗੇ ਜੀ, ਤਾਂ ਵੀ ਉਹਨੇ ਪਟੀਸ਼ਨ ਪਾਈ। ਇਹਦਾ ਮਤਲਬ ਪਿੱਛੇ ਕੋਈ ਹੋਰ ਸ਼ਕਤੀਆਂ ਵੀ ਕੰਮ ਕਰਦੀਆਂ ਨਾ। ਸੋ ਇਸ ਲਈ ਉਹ ਪਟੀਸ਼ਨ ਦੇ ਉੱਤੇ ਅਜੇ ਫੈਸਲਾ ਚੱਲੇ ਰਿਹਾ। ਇੱਧਰ ਜਿਹੜੀ ਆਪਾਂ ਪੰਜਾਬ ਵਾਲੀ ਉਹਦੇ ਭਰਾ ਵਾਲਾ ਹਵਾਲਾ ਦੇ ਰਹੇ ਹਾਂ, ਉਹਦੇ ਵਿੱਚ ਵਕੀਲ ਕਹਿੰਦੇ ਨੇ ਕਿ ਬਈ ਇਹ ਤਾਂ ਪਾਰਟੀ ਬਣਾਉਣੀ ਸੀ ਅੰਮ੍ਰਿਤਪਾਲ ਸਿੰਘ ਨੇ, ਇਸ ਲਈ ਉਹਦੇ ਭਰਾ ਨੂੰ ਤੰਗ ਕਰ ਰਹੀ ਹੈ ਪੰਜਾਬ ਸਰਕਾਰ ਵਾਇਆ ਪੰਜਾਬ ਪੁਲਿਸ, ਹੈ ਨਾ। ਤੇ ਉਧਰ ਪਰਿਵਾਰ ਅੰਮ੍ਰਿਤਪਾਲ ਸਿੰਘ ਦਾ ਕਹਿੰਦਾ ਵੀ ਇਹ ਸਾਰੀ ਕਾਰਵਾਈ ਪੁਲਿਸ ਕਹਿੰਦੀ ਮੈਡੀਕਲ ਰਿਪੋਰਟ ਹੈ ਸਾਡੇ ਕੋਲ, ਹੈ ਨਾ। ਤੇ ਪੁਲਿਸ ਦਾ ਦਾਅਵਾ ਤਾਂ ਇਹ ਹੈ ਕਿ ਸਾਡੇ ਕੋਲ ਮੈਡੀਕਲ ਰਿਪੋਰਟ ਚ ਆਇਆ ਕਿ ਉਹਨੇ ਨਸ਼ਾ ਕੀਤਾ ਹੋਇਆ ਜੀ, ਅਸੀਂ ਨਸ਼ਾ ਬਰਾਮਦ ਵੀ ਕੀਤਾ, ਅਸੀਂ ਤਾਂ 10,000 ਰੁਪਏ ਵਾਲਾ ਵੀ ਸਾਰਾ ਹਿਸਾਬ ਕਿਤਾਬ ਕੱਢ ਲਿਆ ਜਿਹੜਾ ਉਹਨੇ ਆਪਣੀ PTM ਚੋਂ ਪੇ ਕੀਤਾ ਸੀ। ਅੱਛਾ। ਪਰ ਪਹਿਲਾਂ ਰਿਮਾਂਡ ਨਹੀਂ ਮਿਲਿਆ, ਫਿਰ 2 ਦਿਨ ਦਾ ਰਿਮਾਂਡ ਵੀ ਮਿਲ ਗਿਆ ਤੇ 2 ਦਿਨ ਦੇ ਰਿਮਾਂਡ ਮਿਲਣ ਤੋਂ ਬਾਅਦ ਹੁਣ ਚਲੋ ਜ਼ਮਾਨਤ ਮਿਲ ਗਈ ਤੇ ਲੰਘੇ ਕੱਲ ਜ਼ਮਾਨਤ ਤੇ ਅੰਮ੍ਰਿਤਪਾਲ ਸਿੰਘ ਦਾ ਭਰਾ ਬਾਹਰ ਆ ਗਿਆ ਜੀ। ਪਰ ਇਹ ਸਾਰੇ ਮਸਲਿਆਂ ਦੇ ਵਿਚਾਲੇ ਸਭ ਦੀ ਨਜ਼ਰ ਸੀ NSA ਹਟਾਉਣ ਵਾਲੀ ਪਟੀਸ਼ਨ, ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ, ਉਹਨਾਂ ਦੇ ਨਾਲ ਦੀਆਂ ਧਿਰਾਂ ਨੂੰ ਇਹ ਲੱਗਦਾ ਕਿ ਜੇ NSA ਹਟਦਾ ਹੈ ਤੇ ਅੰਮ੍ਰਿਤਪਾਲ ਸਿੰਘ ਸੰਸਦ ਵੀ ਜਾ ਸਕਦੇ ਆ ਤੇ ਨਵੀਂ ਪਾਰਟੀ ਬਣਦਾ ਜਿਹੜਾ ਹੈ ਉਹ ਵੀ ਸਾਰਾ ਕੁਝ ਸਪਸ਼ਟ ਹੋ ਸਕਦਾ। ਸੋ ਇਸ ਲਈ NSA ਦੀ ਵਧਾਈ ਹੋਈ ਮਿਆਦ ਨੂੰ ਰੱਦ ਕਰਨ ਦੇ ਹਵਾਲੇ ਨਾਲ ਅੰਮ੍ਰਿਤਪਾਲ ਸਿੰਘ ਦੇ ਵਕੀਲ ਤੇ ਪਰਿਵਾਰ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਸੀ ਜੀ।
ਇਸ ਮਸਲੇ ਤੇ ਲੰਘੇ ਕੱਲ ਸੁਣਵਾਈ ਸੀ। ਸੋ ਜਿੱਦਾਂ ਹੀ ਸੁਣਵਾਈ ਸ਼ੁਰੂ ਹੋਈ, ਸਾਹਮਣੇ ਵਾਲੀ ਧਿਰ ਦੇ ਵਕੀਲ ਨੇ ਕਿਹਾ ਕਿ ਨਹੀਂ ਜੀ, ਇਸ ਪਟੀਸ਼ਨ ਦੇ ਵਿੱਚ ਅਮਰਤਪਾਲ ਸਿੰਘ ਦੇ ਮਾਪਿਆਂ ਦੀ ਉਮਰ ਸਹੀ ਦਰਜ ਨਹੀਂ ਆ, ਉਮਰ ਦੀ ਜਾਣਕਾਰੀ ਦਰੁਸਤ ਨਹੀਂ ਆ, ਤੇ ਨਾਲ ਹੀ ਉਹਨਾਂ ਨੇ ਅਮਰਤਪਾਲ ਸਿੰਘ ਦੇ ਪਤੇ ਤੇ ਵੀ ਸਵਾਲ ਖੜਾ ਕੀਤਾ ਜੀ। ਸੋ ਇਹ ਦੋ ਚੀਜ਼ਾਂ ਨਾਲ ਜਦੋਂ ਸਵਾਲ ਆਇਆ ਤੇ ਜੱਜ ਸਾਹਿਬ ਨੇ ਪੁੱਛਿਆ ਤੇ ਅਮਰਤਪਾਲ ਸਿੰਘ ਦੇ ਧਿਰ ਦੇ ਵਕੀਲਾਂ ਨੇ ਕਿਹਾ ਕਿ ਠੀਕ ਹੈ ਜੀ, ਸਾਨੂੰ ਸਮਾਂ ਦੇ ਦਿਓ, ਅਸੀਂ ਇਸ ਨੂੰ ਦਰੁਸਤ ਕਰ ਲਿਆਉਂਦੇ ਆ ਜੀ। ਸੋ ਇਹ ਹਵਾਲੇ ਨਾਲ ਇਹ ਹੁਣ 30 ਤੱਕ ਸੁਣਵਾਈ ਅੱਗੇ ਚਲੀ ਗਈ ਆ। ਸੋ ਹੁਣ 31 ਜੁਲਾਈ ਨੂੰ ਇਸ ਮਸਲੇ ਸੁਣਵਾਈ ਹੋਗੀ, ਸੁਣਵਾਈ ਟਲ ਗਈ। ਵੈਸੇ ਕੱਲ ਖਾਸੀਆਂ ਚਰਚਾਵਾਂ ਮਚ ਰਹੀਆਂ ਅਜਿਹੀਆਂ ਸੁਣਵਾਈਆਂ। ਹਾਂਜੀ, ਮੈਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੀ ਪਟੀਸ਼ਨ ਤੇ ਸੁਣਵਾਈ ਸੀ। ਠੀਕ ਹੈ ਜੀ। ਸੀਬੀਆਈ ਦੀ ਅਦਾਲਤ ਨੇ ਉੱਥੇ ਚੁਣੌਤੀ ਦਿੱਤੀ ਉਸ ਨੂੰ, ਉਹ ਕਹਿੰਦੇ ਜੀ ਇਹ ਤਾਂ ਮੁੱਖ ਸਾਜ਼ਿਸ਼ ਘਾੜਾ ਹੈ, ਜੇ ਇਸ ਨੂੰ ਤੁਸੀਂ ਜ਼ਮਾਨਤ ਦੇਤੀ ਫਿਰ ਇਹ ਸਾਡੀ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ, ਗ੍ਰਿਫਤਾਰੀ ਤੇ ਜਾਂਚ ਸਹੀ ਹੈ। ਸੋ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਉਹਦੇ ਤੇ ਜੀ। ਮਨੀਸ਼ ਸਿਸੋਦੀਆ ਦੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਤੇ ਚਰਚਾ ਸੀ, ਉਸ ਨੂੰ 5 ਅਗਸਤ ਤੱਕ ਅੱਗੇ ਲੈ ਗਈ ਤੇ ਅਮਰਪਾਲ ਸਿੰਘ ਤੇ ਐਨਐਸਏ ਹਟਾਉਣ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ 31 ਜੁਲਾਈ ਤੱਕ ਅਗਾਂਹ ਚਲੀ ਗਈ। ਹੁਣ 31 ਜੁਲਾਈ ਤੋਂ ਚਰਚਾ ਦੁਬਾਰਾ ਸ਼ੁਰੂ ਹੋ ਗਈ, ਉਸ ਦਿਨ ਦੇਖਦੇ ਹਾਂ ਕੀ ਫੈਸਲਾ ਜੀ। ਜੀ ਜੀ ਬਿਲਕੁਲ, ਜਿਵੇਂ ਨਾ ਤੁਸੀਂ ਉਹ ਸ਼ੁਰੂ ਦੇ ਵਿੱਚ ਹੀ ਸ਼ਰਮਾ ਜੀ ਇੱਕ ਗੱਲ ਕਹੀ ਸੀ ਭਰਾ ਦੇ ਉੱਤੇ ਜ਼ਮਾਨਤ, ਤੇ ਉੱਥੇ ਵੀ ਪੁਲਿਸ ਜ਼ਮਾਨਤ ਦਾ ਵਿਰੋਧ ਜਾਂ ਉਸ ਤੋਂ ਪਹਿਲਾਂ ਰਿਮਾਂਡ ਦੇ ਬਾਰੇ ਆਪਾਂ ਚਰਚਾ ਕਰਦੇ ਸੀਗੇ, ਤੇ ਇੱਕ ਪਾਸੇ ਆ ਪਟੀਸ਼ਨ ਦੀ ਤੇ ਡਿਜ਼ਾਈਨ ਕੁਝ ਹੋਰ ਵੀ ਲੱਗਦਾ, ਸੋਚਣ ਨੂੰ ਮਜਬੂਰ ਕਰਦਾ ਜੋ ਘਟਨਾਕ੍ਰਮ ਵਾਪਰਿਆ। ਤੇ ਅਗਲੀ ਖਬਰ ਦੇ ਵੱਲ ਵਧੀਏ, ਪੰਥਕ ਖਬਰ ਹੈ ਤੇ ਇਹਦੇ ਤੇ ਚਰਚਾ ਲਗਾਤਾਰ ਹੋ ਰਹੀ ਹੈ। ਜਥੇਦਾਰ ਸਾਹਿਬਾਨ ਨੇ ਇੱਕ ਬਹੁਤ ਹੀ ਅਹਿਮ ਫੈਸਲਾ ਉਹ ਲਿਆ ਕਿ ਹੁਣ ਕੇਸਰੀ ਨਹੀਂ ਬਸੰਤੀ ਝੂਲਣਗੇ ਨਿਸ਼ਾਨ ਸਾਹਿਬ। ਪ੍ਰਵੀਨ ਜੀ, ਇਹ ਹੁਣ ਕੱਲ ਦੀ ਚਰਚਾ ਦੇਸ਼ ਤੇ ਦੁਨੀਆ ਭਰ ਦੇ ਵਿੱਚ ਇਹਦੇ ਪਰ ਹੋ ਰਹੀ ਹੈ। ਹਾਂਜੀ ਹਾਂਜੀ ਬਿਲਕੁਲ, ਪੰਥਕ ਧਿਰਾਂ, ਵੱਖ-ਵੱਖ ਸਿੱਖ ਸਾਰੀਆਂ ਸੰਸਥਾਵਾਂ ਆਪਣੇ ਰਹੀਆਂ ਨੇ ਜੀ। ਦੂਸਰੇ ਟੀਵੀ ਚੈਨਲਾਂ ਦੇ ਉੱਤੇ, ਮੀਡੀਆ ਦੇ, ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਹਿੰਦੂ ਸਿੱਖ ਵਾਲੇ ਮਸਲੇ ਨਾਲ ਵੀ ਵਿਚਾਰਿਆ ਜਾ ਰਿਹਾ ਕਿ ਜੀ ਇਹ ਭਗਵੇਂ ਰੰਗ ਦਾ ਬਦਲ ਕੱਢ ਲਿਆ ਜੀ, ਇਹ ਉਹ ਹੋ ਗਿਆ ਜੀ, ਤਾਂ ਕਰਕੇ ਕੋਈ ਜਥੇਦਾਰ ਸਾਹਿਬ ਦਾ ਨਵਾਂ ਫੈਸਲਾ ਨਹੀਂ ਹੈ। ਠੀਕ ਹੈ ਜੀ, ਕੋਈ ਇਹ ਨਵਾਂ ਹੁਕਮ ਨਹੀਂ ਹੈ। ਉਹ ਕਹਿੰਦੇ ਕਿ ਇਹ ਸਮੇਂ ਦੇ ਬਹਿਣ ਚ ਬਹਿ ਕੇ ਆਪਣੇ ਆਪ ਹੀ ਇਹ ਕੇਸਰੀ ਨਿਸ਼ਾਨ ਸਾਹਿਬ ਦਾ ਰੂਪ ਲੈ ਗਿਆ। ਅਸਲ ਦੇ ਵਿੱਚ ਤਾਂ ਸਿੱਖ ਮਰਿਆਦਾ ਦੇ ਅਨੁਸਾਰ ਸੁਰਮਈ ਤੇ ਬਸੰਤੀ ਨੇ। ਠੀਕ ਹੈ ਜੀ, ਤੇ ਇਸ ਲਈ ਉਹ ਕਹਿੰਦੇ ਕਿ ਅਸੀਂ ਤਾਂ ਗੁਰਮਰਿਆਦਾ ਨੂੰ, ਪੰਥਕ ਮਰਿਆਦਾ ਨੂੰ, ਅਕਾਲ ਤਖਤ ਸਾਹਿਬ ਦੀ ਰਵਾਇਤ ਨੂੰ ਬਰਕਰਾਰ ਰੱਖਣ ਦੇ ਲਈ ਇਹ ਜਾਤ ਪੱਤਰ ਦੇ ਰੂਪ ਚ ਦੁਬਾਰਾ ਸਾਹਮਣੇ ਲਿਆਂਦਾ ਕਿ ਵੀ ਇਸ ਨੂੰ ਅਮਲੀ ਰੂਪ ਚ ਅਪਣਾਓ। ਉਹ ਕਹਿੰਦੇ ਜਦੋਂ ਇਹ ਮਰਿਆਦਾ ਬਣੀ ਸੀ ਤਦ ਤੋਂ ਹੀ ਇਹ ਤੈਅ ਆ ਕਿ ਨਿਸ਼ਾਨ ਸਾਹਿਬ ਜਿਹੜੇ ਹੋਣਗੇ ਉਹ ਸੁਰਮਈ ਰੰਗ, ਭਾਵ ਗੂੜੇ ਨੀਲੇ ਰੰਗ ਵਾਲੇ। ਠੀਕ ਹੈ ਜੀ, ਹੈ ਨਾ, ਜਾਂ ਬਸੰਤੀ ਮਤਲਬ ਪੀਲੇ ਰੰਗ ਦੇ ਵਿੱਚ। ਸੋ ਇਸ ਲਈ ਉਹ ਇਹ ਹੁਣ ਇਸ ਨੂੰ ਇਸ ਤਰੀਕੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਭਗਵੇ ਤੋਂ ਵੱਖ ਕੀਤਾ ਗਿਆ। ਅੱਛਾ, ਹੈ ਨਾ, ਕੇਸਰੀ ਦਾ ਆਪਣਾ ਇੱਕ ਰੁਤਬਾ ਹੈ ਤੇ ਭਗਵੇ ਦਾ ਆਪਣਾ ਇੱਕ, ਹੈ ਨਾ, ਸਥਾਨ ਹੈ। ਸੋ ਹਰ ਧਰਮ ਦੇ ਵਿੱਚ ਰੰਗਾਂ ਦੇ ਹਵਾਲੇ ਨਾਲ ਆਪਣੇ ਆਪਣੇ ਪੱਧਰ ਤੇ ਚਾਹੇ ਕੁਝ ਅਪਣਾਇਆ ਗਿਆ, ਪਰ ਰੰਗਾਂ ਦੇ ਉੱਤੇ ਰਾਜਨੀਤੀ ਥੋੜਾ ਹੋ ਸਕਦੀ ਹੈ। ਬਿਲਕੁਲ ਜੀ, ਬਿਲਕੁਲ ਸਹੀ। ਸੋ ਇਸ ਚੀਜ਼ ਤੋਂ ਬਚਣ ਦੀ ਲੋੜ ਹੈ। ਕਿਸੇ ਨੂੰ ਛੋਟਾ ਬੜਾ ਦਿਖਾਉਣ ਵਾਲਾ ਪਹਿਲੂ ਨਹੀਂ ਹੈ। ਇਹ ਸਿਰਫ ਆਪਣੀ ਮਰਿਆਦਾ ਨੂੰ ਹੂਬਹੂ ਲਾਗੂ ਕਰਨ ਦੇ ਲਈ ਲੰਘੀ 15 ਤਰੀਕ ਨੂੰ ਜਦੋਂ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਈ ਸੀ, ਉਹਦੇ ਵਿੱਚ ਪੁਰਾਣੇ ਗੁਰਮਤੇ ਨੂੰ ਧਿਆਨ ਚ ਰੱਖਦਿਆਂ ਇਸ ਨੂੰ ਸ਼੍ਰੋਮਣੀ ਕਮੇਟੀ ਤੱਕ ਅਪੜਦਾ ਕੀਤਾ ਪੰਜ ਸਿੰਘ ਸਾਹਿਬਾਨਾਂ ਨੇ ਕਿ ਵੀ ਸ਼੍ਰੋਮਣੀ ਕਮੇਟੀ ਇਸ ਨੂੰ ਲਾਗੂ ਕਰਾਵੇ। ਸੋ ਸ਼੍ਰੋਮਣੀ ਕਮੇਟੀ ਨੇ 27 ਤਰੀਕ ਨੂੰ ਇਹ ਮਤਾ ਪਾਸ ਕਰਕੇ ਸਾਹਮਣੇ ਲਿਆਂਦਾ ਕਿ ਵੀ ਆ ਪੰਜ ਸਿੰਘ ਸਾਹਿਬਾਨਾਂ ਦਾ ਹੁਕਮ ਹੈ, ਇਸ ਲਈ ਅਸੀਂ ਸਾਰੇ ਗੁਰੂ ਘਰਾਂ ਨੂੰ, ਚਾਹੇ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਨੇ ਚਾਹੇ ਦੂਸਰੇ ਨੇ, ਉਹ ਜਿੱਥੇ ਵੀ ਨਿਸ਼ਾਨ ਸਾਹਿਬ ਚੂਸਦੇ ਨੇ, ਚਾਹੇ ਉਹਨਾਂ ਦੇ ਹੁਣ ਜਿਹੜੇ ਨਿਸ਼ਾਨ ਸਾਹਿਬ ਦੇ ਸਰੂਪ ਦਾ ਜਿਹੜਾ ਕੱਪੜਾ ਜਿਹੜਾ ਉੱਪਰ ਚੜਾਇਆ ਜਾਂਦਾ ਉਹਦਾ ਜਿਹੜਾ ਰੰਗ ਹੈ, ਚਾਹੇ ਉਹ ਸੁਰਮਈ ਕਰਨ, ਭਾਵ ਗੂੜੇ ਰੰਗ ਵਾਲਾ ਕਰਨ, ਚਾਹੇ ਉਹ ਉਸਨੂੰ ਬਸੰਤੀ ਕਰਨ, ਪੀਲਾ ਕਰਨ। ਸੋ ਇਸ ਲਈ ਇਹ ਹਦਾਇਤ ਹੈ। ਪਰ ਉਸ ਤੋਂ ਬਾਅਦ ਹੁਣ ਟੀਵੀ ਚੈਨਲਾਂ ਤੇ ਸਾਰੀਆਂ ਨਵੀਂ ਤਰ੍ਹਾਂ ਦੀ ਬਹਿਸ ਹੈ। ਮੈਨੂੰ ਲੱਗਦਾ ਇਹਦੇ ਵਿੱਚ ਕਿਸੇ ਇੱਕ ਦੂਜੇ ਧਰਮ ਬਾਰੇ ਕੋਈ ਸਵਾਲ ਨਹੀਂ ਹੈ, ਸਿਰਫ ਆਪਣੀ ਮਰਿਆਦਾ ਨੂੰ ਹੂਬਹੂ ਬਹਾਲ ਕਰਨ ਦੇ ਹਵਾਲੇ ਨਾਲ ਇਹ ਹੁਕਮਨਾਮਾ ਹੈ। ਜੀ ਜੀ ਬਿਲਕੁਲ, ਰੰਗਾਂ ਦੇ ਨਾਲ ਤਾਂ ਚਰਚਾ ਜਿਹੜੀ ਆ ਉਹ ਲਗਾਤਾਰ ਹੋ ਹੀ ਰਹੀ ਹੈ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੀਆਂ ਲਿੰਕ ਸੜਕਾਂ ਦੀ ਲੰਘੇ ਦਿਨੀ ਆਪਾਂ ਇਹਦੇ ਤੇ ਚਰਚਾ ਵੀ ਕੀਤੀ ਸੀ ਕਿ ਕੇਂਦਰ ਨੇ ਫੰਡ ਰੋਕੇ ਹੋਏ ਨੇ ਸ਼ਰਮਾ ਜੀ, ਇਸ ਕਰਕੇ ਇੰਨੀਆਂ ਲਿੰਕ ਸੜਕਾਂ ਨੇ ਜਿਨ੍ਹਾਂ ਦੀ ਉਸਾਰੀ ਨਹੀਂ ਹੋ ਸਕੀ ਪੰਜਾਬ ਦੇ ਵਿੱਚ, ਤੇ ਉਹਦੇ ਲਈ ਸ਼ਾਇਦ 2000 ਕਰੋੜ ਦਾ ਹੋਰ ਕਰਜ਼ਾ ਪੰਜਾਬ ਸਰਕਾਰ ਨੇ ਚੁੱਕਣ ਦਾ ਮਨ ਬਣਾਇਆ ਸੀਗਾ।
ਤੇ ਹੁਣ ਕਹਿੰਦੇ ਲਿੰਕ ਸੜਕਾਂ ਤੇ ਚੱਲਦੇ ਤਾਂ ਹੈਗੇ ਨੇ ਟਿੱਪਰ ਤੇ ਟਰਾਲੇ, ਪਰ ਜਿਹੜੀਆਂ ਸੜਕਾਂ ਬਣ ਰਹੀਆਂ ਉਹ ਗੱਡੇ ਵਾਲੀਆਂ ਬਣ ਰਹੀਆਂ। ਨਹੀਂ ਜੀ, ਬਿਲਕੁਲ। ਇਹ ਤੁਸੀਂ ਸ਼ੁਰੂ ਦੇ ਵਿੱਚ ਜਿਹੜਾ ਪੇਂਡੂ ਵਿਕਾਸ ਫੰਡ ਦਾ ਜ਼ਿਕਰ ਕੀਤਾ, ਇੱਕ ਤਾਂ ਪਹਿਲੂ ਉਹ ਪਿਆ ਹੀ ਹੈ। ਅੱਜ ਆਪਾਂ ਜਿਸ ਪਹਿਲੂ ਤੋਂ ਗੱਲ ਕਰ ਰਹੇ ਹਾਂ, ਇੱਕ ਦੂਸਰਾ ਪਹਿਲੂ ਹੈ। ਠੀਕ ਹੈ ਜੀ, ਦੋ ਪਹਿਲੂ ਨੇ। ਪੰਜਾਬ ਦੀਆਂ 52,000 ਕਿਲੋਮੀਟਰ ਲਿੰਕ ਸੜਕਾਂ ਨੇ, ਉਹਨਾਂ ਚੋਂ 8 ਤੋਂ 10,000 ਲਿੰਕ ਸੜਕਾਂ ਅਜਿਹੀਆਂ ਨੇ ਜਿਹੜੀਆਂ ਪਿਛਲੇ 6 ਸਾਲ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਦੀ ਮੁਰੰਮਤ ਹੀ ਨਹੀਂ ਹੋਈ, ਦੁਬਾਰਾ ਤੱਕ ਹੀ ਬਣਨੀਆਂ ਸੀ। ਠੀਕ ਹੈ। ਮਤਲਬ ਲਿੰਕ ਸੜਕਾਂ ਦੇ ਹਵਾਲੇ ਨਾਲ ਇਹ ਇੱਕ ਨਿਯਮ ਬਣਿਆ ਕਿ ਵੀ ਜਿਹੜੀਆਂ ਪਿੰਡ ਵਾਲੀਆਂ ਲਿੰਕ ਸੜਕਾਂ ਨੇ ਇਹਨਾਂ ਨੂੰ 6 ਸਾਲ ਬਾਅਦ ਮੁੜ ਕੇ ਬਣਾਇਆ ਜਾਏਗਾ। ਠੀਕ ਹੈ ਜੀ। ਸੋ ਜੇ 6 ਸਾਲ ਬਾਅਦ ਬਣਾਇਆ ਜਾਏਗਾ ਤਾਂ ਘੱਟੋ ਘੱਟ ਜਿਹੜੀਆਂ 8 ਤੋਂ 10,000 ਕਿਲੋਮੀਟਰ ਨੇ ਉਹ ਤਾਂ 6 ਸਾਲ ਤੋਂ ਉੱਪਰ ਹੋ ਗਏ, ਉਹ ਤਾਂ ਬਣਨੀਆਂ ਚਾਹੀਦੀਆਂ ਸੀ। ਬਿਲਕੁਲ ਸਹੀ ਜੀ। ਉਹ ਤੋਂ ਬਿਨਾਂ ਜਿਹੜੀਆਂ ਬਾਕੀ ਨੇ, ਜੇ ਉਹ ਟੁੱਟੀਆਂ ਨੇ, ਖਰਾਬ ਨੇ, ਤਾਂ ਉਹਨਾਂ ਦੀ ਪੈਚ ਵਰਕੇ ਕਰਾ ਲਓ ਚੰਨੀ ਵਾਲਾ, ਹੈ ਨਾ, ਉਹਦੇ ਪਰ ਵੀ। ਸੋ ਇੱਕ ਤਾਂ ਪਹਿਲੂ ਇਹ ਆ ਕਿ ਸੜਕਾਂ ਦੀ ਮੁਰੰਮਤ ਤੇ ਮੁੜ ਨਿਰਮਾਣ, ਉਹਦੇ ਲਈ ਫੰਡ ਚਾਹੀਦੇ ਨੇ, ਤੇ ਫੰਡ ਦਾ ਹਿੱਲਾ ਇਹਦੇ ਵਿੱਚੋਂ ਇਹੀ ਹੋਇਆ ਸੀ ਕਿ ਪੇਂਡੂ ਵਿਕਾਸ ਫੰਡ ਹੈ ਜਿਹੜਾ, ਉਹ ਪਿੰਡਾਂ ਦੀਆਂ ਸੜਕਾਂ ਦੇ ਨਿਰਮਾਣ ਲਈ ਹੋਏਗਾ। ਦੇਖੋ, ਲਿੰਕ ਸੜਕਾਂ, ਲਿੰਕ ਸ਼ਬਦ ਤੋਂ ਹੀ ਪਤਾ ਲੱਗਦਾ ਕਿ ਜੋੜਨ ਵਾਲਾ, ਹੈ ਨਾ। ਸੋ ਲਿੰਕ ਸੜਕ ਮਤਲਬ ਪਿੰਡ ਨੂੰ ਮੰਡੀ ਤੱਕ ਲੈ ਕੇ ਜਾ ਰਹੀ ਆ, ਲਿੰਕ ਸੜਕ ਪਿੰਡ ਨੂੰ ਬਾਜ਼ਾਰ ਤੱਕ ਲੈ ਕੇ ਜਾ ਰਹੀ ਆ, ਲਿੰਕ ਸੜਕ ਪਿੰਡ ਨੂੰ ਸ਼ਹਿਰ ਤੱਕ ਲੈ ਕੇ ਜਾ ਰਹੀ ਆ। ਸੋ ਇਸ ਲਈ ਉਹ ਲਿੰਕ ਸੜਕ ਉਹਦਾ ਨਾਂ ਤਾਂ ਪਿਆ। ਹੁਣ ਪਿੰਡਾਂ 'ਚ ਦੋ ਤਰ੍ਹਾਂ ਦੀਆਂ ਸੜਕਾਂ ਨੇ, ਇੱਕ ਹੈਗੀ ਆ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀਆਂ ਹੋਈਆਂ ਜਿਹਦੇ ਪਰ ਚਿੱਟੀ ਪੱਟੀ ਲੱਗੀ ਹੁੰਦੀ ਹੈ, ਹੈ ਨਾ। ਇੱਕ ਹੈਗੀ ਆ ਸਾਡੀਆਂ ਪਿੰਡਾਂ ਲਿੰਕ ਸੜਕਾਂ ਜਿਹੜੀਆਂ ਮੰਡੀ ਬੋਰਡ ਦੇ ਹਿੱਸੇ ਆਉਂਦੀਆਂ। ਹੁਣ ਮੰਡੀ ਬੋਰਡ ਦੇ ਜਿਹੜੇ ਹਿੱਸੇ ਆਉਂਦੀਆਂ, ਉਹਦਾ ਮਤਲਬ ਮੰਡੀ 'ਚ ਜਿਹੜਾ ਅਨਾਜ ਆਉਂਦਾ ਉਹਦੇ ਵਿੱਚੋਂ ਜਿਹੜਾ ਕਟੌਤੀ ਹੁੰਦੀ ਆ, ਉਹਦੇ ਵਿੱਚੋਂ ਫਿਰ ਇਹ ਫੰਡ ਮਿਲਦਾ। ਸੋ ਉਹ ਲਗਭਗ ਕੇਂਦਰ ਸਰਕਾਰ ਨੇ ਪੇਂਡੂ ਵਿਕਾਸ ਫੰਡ ਦਾ ਹੁਣ ਭੋਗ ਪਾਤਾ ਜੀ। ਆਪਾਂ ਉਹਦੇ ਉੱਪਰ ਕਿੰਨੀ ਵਾਰ ਚਰਚਾ ਕਰ ਚੁੱਕੇ ਹਾਂ। ਸਾਡਾ 6600 ਕਰੋੜ ਰੁਪਈਆ ਪਿਛਲੇ 4 ਇਹਨਾਂ ਦਾ ਕੇਂਦਰ ਕੰਨੀ ਆਇਆ ਖੜਾ ਜੀ। ਬਿਲਕੁਲ, ਉਹ ਦੇ ਦੇਣ ਤਾਂ ਸੜਕਾਂ ਸਾਡੀਆਂ ਦੁਰਸਤ ਹੋ ਜਾਣ, ਪਰ ਗਾਂ ਤੋਂ ਹੁਣ ਮਿਲਣਾ ਵੀ ਨਹੀਂ। ਗਾਂ ਤੋਂ ਲਗਭਗ ਕੇਂਦਰ ਨੇ ਭੋਗ ਪਾਤਾ। ਉਹਨਾਂ ਦਾ ਮੰਡੀ ਫੀਸ 3% ਤੋਂ ਘਟਾ ਕੇ 2% ਕਰਤੀ, ਹੈ ਨਾ। ਤੇ ਪੇਂਡੂ ਵਿਕਾਸ ਫੰਡ ਲਗਭਗ ਹੁਣ ਜ਼ੀਰੋ ਹੀ ਆ, ਤੇ ਪੁਰਾਣਾ ਦੇ ਨਹੀਂ ਰਹੇ। ਇਹਦਾ ਮਤਲਬ ਪਿੰਡਾਂ ਦੀਆਂ ਸੜਕਾਂ ਦਾ ਆਉਣ ਵਾਲੇ ਸਮੇਂ 'ਚ ਫਿਰ ਮਿੱਟੀ ਵਾਲੇ ਪੈਸੇ ਹੀ ਬਣ ਜਾਣਗੇ ਮੁੜ ਕੇ। ਬਿਲਕੁਲ ਜੀ, ਸਹੀ ਹੈ। ਇੱਕ ਪਹਿਲੂ ਇਹ ਹੈ। ਹੁਣ ਦੂਜਾ ਪਹਿਲੂ ਜੀ ਜਿਹੜਾ ਹੈਗਾ 6 ਸਾਲ ਵਾਲਾ, ਕਿ 6 ਸਾਲ 'ਚ ਮੁਰੰਮਤ ਕਰਨੀ ਹੈ, 6 ਸਾਲ 'ਚ ਦੁਬਾਰਾ ਬਣਾਉਣੀ ਆ। ਜਦੋਂ 1970 ਦੇ ਵਿੱਚ ਲਿੰਕ ਸੜਕਾਂ ਵਾਲੇ ਤੇ ਕੰਮ ਸ਼ੁਰੂ ਹੋਇਆ, ਨਿਯਮ ਬਣੇ, ਤਾਂ ਨਿਯਮ ਕਹਿੰਦੇ ਆ ਪ੍ਰਵੀਨ ਜੀ ਕਿ ਇਹ ਸੜਕਾਂ ਦੇ ਉੱਤੇ 4 ਤੋਂ 6 ਇੰਚ ਮਤਲਬ ਮਿੱਟੀ, ਰੋੜੀ, ਬਜਰੀ, ਹੈ ਨਾ, ਰੋੜੇ ਪਾ ਕੇ ਫਿਰ ਲੇਅਰ ਤਿਆਰ ਹੋਊਗੀ। ਉਹਦੇ ਤੇ 20 mm ਦੀ ਫਿਰ ਲੁੱਕ ਵਾਲੀ ਪਰਤ ਪਾ ਕੇ ਸੜਕ ਤਿਆਰ। ਹੁਣ 4 ਤੋਂ 6 ਇੰਚ ਵਾਲੀ ਤੇ ਉਹਦੇ ਉੱਪਰ 20 mm ਵਾਲੀ ਉਹ ਲੁੱਕ ਪਾ ਕੇ ਜਦੋਂ ਸੜਕ ਤਿਆਰ ਹੁੰਦੀ ਆ, ਤਾਂ ਇਹ ਸੜਕ 1970 ਵਾਲੇ ਦੌਰ 'ਚ ਉਸ ਸਮੇਂ ਚੱਲਣ ਵਾਲੇ ਗੱਡੇ ਰੇਹੜਿਆਂ ਦੇ ਹਿਸਾਬ ਨਾਲ, ਠੀਕ ਹੈ, ਉਹ ਮਤਲਬ ਇਹਨੇ ਉਹਨਾਂ ਕੁ ਵਜਨ ਸਹਿਣਾ ਤੇ 6 ਸਾਲ ਤੱਕ ਚੱਲ ਸਕਦੀ। 6 ਸਾਲ ਬਾਅਦ ਨਵੀਂ ਬਣਾ ਲਾਂਗੇ ਜੀ। ਹੁਣ ਇਹਨਾਂ ਲਿੰਕ ਸੜਕਾਂ ਦੇ ਉੱਤੇ ਉਸ ਸਮੇਂ ਨਾਲੋਂ ਕਿੰਨੇ ਗੁਣਾ ਵੱਧ ਵਾਹਨ ਚੱਲਦੇ ਨੇ। ਬਿਲਕੁਲ ਸਹੀ ਹੈ ਜੀ। ਤੇ ਕਿੰਨੇ ਵੱਧ ਵਜਨ ਵਾਲੇ ਚੱਲਦੇ ਨੇ। ਮਤਲਬ 8 ਟਨ ਵਾਲਾ ਟਿੱਪਰ 24 ਟਨ ਮਾਲ ਲੈ ਕੇ ਜਦੋਂ ਜਾ ਰਿਹਾ, 24 ਟਨ ਦਾ ਬਣ ਕੇ ਦੁੱਗਣਾ ਤਿੱਗਣਾ ਮਾਲ ਲੈ ਕੇ, ਹਾਂਜੀ ਬਿਲਕੁਲ, ਹੈ ਨਾ। ਤੇ ਫਿਰ ਉਹ 24 ਟਨ ਵਾਲੇ ਦੇ ਹਿਸਾਬ ਨਾਲ ਸੜਕ ਹੈ ਕਿ ਗੱਡੇ ਦੇ ਹਿਸਾਬ ਨਾਲ ਸੜਕ ਬਣਾਈ ਹੋਈ ਹੈ ਤੁਸੀਂ। 1970 ਵਾਲਾ ਨਿਯਮ ਹੈ, ਬਦਲਿਆ ਹੀ ਨਹੀਂ। ਉਹਨੂੰ ਸਮੇਂ ਦੇ ਹਾਣ ਦਾ ਕੀਤਾ ਹੀ ਨਹੀਂ। ਹੁਣ ਇਸੇ ਲਿੰਕ ਸੜਕਾਂ ਤੇ ਮਰਸਦੀ ਵੀ ਚੱਲਦੀ ਹੈ, ਇਸੇ ਲਿੰਕ ਸੜਕਾਂ ਤੇ ਟਰਾਲੇ ਵੀ ਚੱਲਦੇ ਨੇ, ਇਸੇ ਲਿੰਕ ਸੜਕਾਂ ਤੇ ਟਿੱਪਰ ਵੀ ਚੱਲਦੇ ਨੇ, ਇਸੇ ਲਿੰਕ ਸੜਕਾਂ ਤੇ ਬੜੇ ਟਰੈਕਟਰ ਵੀ ਚੱਲਦੇ ਨੇ। 2-2 ਟਰੈਲੀਆਂ ਪਾ ਕੇ ਮੰਡੀ ਤੱਕ ਜਾਂਦੀਆਂ ਨੇ, ਹੈ। ਤੇ ਕਾਰਾਂ ਗੱਡੀਆਂ ਦੀ ਕੋਈ ਗਿਣਤੀ ਨਹੀਂ, ਬੱਸਾਂ ਦੀ ਕੋਈ ਗਿਣਤੀ ਨਹੀਂ, ਸਕੂਲ ਬੱਸਾਂ ਵੀ ਦੜ ਕਰਦੀਆਂ ਸਾਰੀਆਂ ਆਉਂਦੀਆਂ ਨੇ। ਉਹ ਸਾਰੀ ਪ੍ਰਕਿਰਿਆ 'ਚ 1970 ਵਾਲੇ ਦੌਰ ਵਾਲੀਆਂ ਸੜਕਾਂ ਅੱਜ ਦੇ ਦੌਰ 'ਚ ਟਿਕਣਗੀਆਂ ਕਿਵੇਂ? ਨਤੀਜਾ ਜੀ, ਜਿਹੜੇ ਸੜਕਾਂ ਤੋਂ ਟਿੱਪਰ ਲੰਘਦੇ ਨੇ ਉਹ ਸੜਕਾਂ 8-10 ਹੱਦ 12 ਮਹੀਨੇ ਕੱਟਦੀਆਂ ਨੇ। ਮਤਲਬ 5 ਸਾਲ ਲੋਕ ਡੀਕਦੇ ਰਹਿਣ ਫਿਰ ਖਰਾਬ ਸੜਕਾਂ ਦੇ ਹਵਾਲੇ ਨਾਲ, ਹੈ ਨਾ। ਸਹੀ, ਬਿਲਕੁਲ। ਜਿਹੜੀਆਂ ਸੜਕਾਂ ਤੇ ਟਿੱਪਰ ਨਹੀਂ ਵੀ ਆਉਂਦੇ ਪਰ ਰੂਟੀਨ ਵਾਲੀਆਂ ਕਾਰਾਂ, ਗੱਡੀਆਂ, ਟਰੈਕਟਰ, ਬੱਸਾਂ ਹੀ ਲੰਘਦੀਆਂ ਨੇ, ਉਹ ਵੀ 2 ਹੱਦ 2.5 ਸਾਲ ਕੱਟਦੀਆਂ ਨੇ। ਮਤਲਬ ਉੱਥੇ ਵੀ 3-3.5 ਸਾਲ 4 ਸਾਲ ਡਿੱਕੀ ਜਾਓ ਜੀ। ਬਿਲਕੁਲ। ਹੁਣ 1970 ਵਾਲਾ ਨਿਯਮ 2024 ਤੱਕ ਅਸੀਂ ਕਿਉਂ ਢੋ ਰਹੇ ਹਾਂ? 54 ਸਾਲ ਪੁਰਾਣਾ ਜੀ।
ਉਹ ਗੱਡੇ, ਰੇੜੇ, ਖੱਚਰ, ਹੈ ਨਾ, ਘੋੜੇ, ਪੈਦਲ ਮਾਰਚ, ਸਾਈਕਲ। ਸੋ ਉਸ ਦੌਰ ਵਾਲੀਆਂ ਸੜਕਾਂ ਨੂੰ ਅਸੀਂ ਹੁਣ ਤੱਕ ਦਰੁਸਤ ਕਰਨ ਵਾਲੇ ਪੈਮਾਨੇ ਤੇ ਨਹੀਂ ਗਏ। ਤੁਸੀਂ ਮੋਟਾ ਜਿਹਾ ਅੰਦਾਜ਼ਾ ਸਮਝੋ, 2015-16 ਤੋਂ ਲੈ ਕੇ 2023-24 ਤੱਕ, 16 ਤੋਂ ਮੈਂ 7-8 ਸਾਲ ਦੀ ਗੱਲ ਕਰ ਰਿਹਾ, ਇਹਨਾਂ 2015-16 ਤੋਂ 2023-24 ਤੱਕ ਪੰਜਾਬ ਦੇ ਵਿੱਚ 41,64,756 ਨਵੇਂ ਵਾਹਨ ਦਰਜ ਹੋ ਗਏ। ਠੀਕ ਹੈ ਜੀ। ਇਹ ਮੈਂ 1970 ਤੋਂ ਹਿਸਾਬ ਲਾਉਂਗੇ ਫਿਰ ਤਾਂ ਪਤਾ ਨਹੀਂ ਕਿੰਨਾ ਹੋਊਗਾ ਹੁਣ ਦੇ ਦੌਰ ਦੇ। ਮਤਲਬ 2015 ਦੇ ਵਿੱਚ ਪੰਜਾਬ 'ਚ 45,000 ਬੱਸਾਂ ਸੀ। ਠੀਕ ਹੈ ਜੀ। ਹੈ ਨਾ, ਤੇ ਆ ਜਿਹੜੀਆਂ ਲਿੰਕ ਸੜਕਾਂ ਦੇ ਹਵਾਲੇ ਨਾਲ ਹੈ, ਜਿਹੜਾ ਉਹਨਾਂ ਤੇ ਆਉਂਦੀਆਂ ਨੇ ਚੀਜ਼ਾਂ, ਜਿਹੜੀਆਂ ਹੁਣ 23-24 'ਚ ਨੇ, ਇਹਨਾਂ ਦੀ ਗਿਣਤੀ 58,000 ਦੇ ਗਿਣਤੇ ਹੋਊਗੀ। ਠੀਕ ਹੈ ਜੀ। ਜਿਹੜੇ ਹਲਕੇ ਵਾਹਨ ਨੇ ਉਹ 10 ਲੱਖ ਦੇ ਕਰੀਬ ਸੀ, 10,34,000 ਸੀ 2015 'ਚ। ਠੀਕ ਹੈ ਜੀ। ਅੱਜ ਇਹ 16 ਲੱਖ ਤੋਂ ਉੱਪਰ ਨੇ। ਠੀਕ ਹੈ ਜੀ। ਜਿਹੜੇ 3 ਵੀਲਰ ਨੇ ਉਹ 1.5 ਲੱਖ ਤੋਂ ਕਰੀਬ ਸੀਗੇ ਪਹਿਲਾਂ, ਤੇ ਅੱਜ ਉਹ 2 ਲੱਖ ਦੇ ਉੱਪਰ ਨੇ। ਜਿਹੜੇ 2 ਵੀਲਰ ਨੇ ਉਹ ਉਸ ਸਮੇਂ 68 ਲੱਖ ਸੀ, ਅੱਜ 1 ਕਰੋੜ ਤੋਂ ਵੀ ਉੱਪਰ ਨੇ। ਸੋ ਇਸ ਲਈ ਜੇ 7-8 ਸਾਲ 'ਚ ਮਤਲਬ ਕਿ 41,64,756 ਵਾਹਨ ਨਵੇਂ ਦਰਜ ਹੋ ਸਕਦੇ ਆ, 1970 ਤੋਂ ਹੁਣ ਤੱਕ ਕਿੰਨੇ ਦਰਜ ਹੋ ਗਏ ਹੋਣੇ। ਤੇ ਅਸੀਂ ਸੜਕਾਂ ਦਾ ਉਸ ਕਪੈਸਿਟੀ ਵਾਲੀਆਂ ਬਣਾ ਹੀ ਨਹੀਂ ਰਹੇ, ਉਸ ਵਜਨ ਨੂੰ ਝੱਲਣ ਵਾਲੀਆਂ ਬਣਾ ਹੀ ਨਹੀਂ ਰਹੇ ਹੈ, ਤੇ ਫਿਰ ਪਿੰਡਾਂ ਸੜਕਾਂ ਦਾ ਹਾਲ ਕੀ ਹੋਊਗਾ? ਜੀ ਜੀ। ਸੋ ਨਵੀਆਂ ਨਹਿਰਾਂ ਦੀ ਗੱਲ ਤਾਂ ਹੋ ਰਹੀ ਹੈ ਕਿ ਹਾਂ ਚੋਣ ਆ ਗਈ ਮੂਹਰੇ, ਹੈ ਨਾ, ਪਰ ਨਵੀਆਂ ਸੜਕਾਂ ਦੇ ਹਵਾਲੇ ਨਾਲ, ਇਹਨਾਂ ਸੜਕਾਂ ਨੂੰ ਦਰੁਸਤ ਕਰਨ ਦੇ ਹਵਾਲੇ ਨਾਲ ਕਿਤੇ ਕੋਈ ਗੌਰ ਨਹੀਂ। ਮਤਲਬ ਜੇ ਕੇਂਦਰ ਫੰਡ ਰੋਕ ਰਿਹਾ ਤਾਂ ਪੰਜਾਬ ਸਰਕਾਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਦਵੇ ਸੱਦਾ ਜੀ। ਪੰਜਾਬ ਸਰਕਾਰ ਪੰਜਾਬ ਦੇ ਕਿਸਾਨ ਤੇ ਕਾਰੋਬਾਰੀਆਂ ਨੂੰ ਬੁਲਾਵੇ ਕਿ ਆਓ ਭਾਈ ਦਿੱਲੀ ਇਕੱਠੇ ਮੋਰਚਾ ਲਾਈਏ, ਹੈ ਨਾ। ਤੇ ਜੇ ਤੁਸੀਂ ਨਹੀਂ ਕੁਝ ਆਪਣੇ ਵੱਲੋਂ ਕਰਕੇ ਰਾਜੀ ਤਾਂ ਤੁਹਾਨੂੰ ਸਵਾਲ ਪੁੱਛੇ ਜਾਣਗੇ ਫਿਰ। ਸੋ ਇਸ ਲਈ ਹੁਣ 2 ਪਹਿਲੂ ਨੇ, ਇੱਕ ਕੇਂਦਰ ਵਾਲਾ ਫੰਡ ਤੇ ਦੂਜਾ ਇਹਨਾਂ ਸੜਕਾਂ ਦੇ ਹਵਾਲੇ ਨਾਲ ਨਿਯਮ ਦਰੁਸਤ ਕਰਨ ਵਾਲਾ। ਮਤਲਬ ਅਕਾਲੀ ਭਾਜਪਾ ਸਰਕਾਰਾਂ ਆ ਕੇ ਰਾਜ ਕਰਕੇ ਜਾਈ ਗਈਆਂ, ਉਹਨਾਂ ਨੇ ਵੀ ਗੌਰ ਨਹੀਂ ਕੀਤਾ ਕਿ ਆ ਫਾਈਲ ਫੋਲ ਲਈਏ ਤੇ ਚਲੋ ਹੁਣ ਵਾਲੇ ਫੋਲ ਲੈਣ, ਹੁਣ ਵਾਲੇ ਪਿਛਲੀਆਂ ਦੀਆਂ ਗਲਤੀਆਂ ਦਰੁਸਤ ਕਰਦੇ ਆ, ਕਹਿੰਦੇ ਅਸੀਂ ਹੁਣ ਇਹ ਗਲਤੀ ਦਰੁਸਤ ਕਰ ਦੇਣ। ਜੀ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਆਪਾਂ ਭਾਜਪਾ ਦੀ। ਭਾਜਪਾ ਨੂੰ ਤਾਂ ਚੋਣਾਂ ਨਾਲ ਚਾਅ ਚੜ੍ਹਦਾ ਹੁੰਦਾ ਸੀਗਾ, ਤਾਂ ਕਹਿੰਦੇ ਸੀ ਜਿੱਥੇ ਮਰਜ਼ੀ ਜਦੋਂ ਮਰਜ਼ੀ ਜਿਹੜਾ ਮਰਜ਼ੀ ਇਲੈਕਸ਼ਨ ਕਰਵਾ ਲਓ, ਪਰ ਜ਼ਿਮਨੀ ਚੋਣਾਂ ਤੋਂ ਡਰਨ ਲੱਗ ਪਈ ਹੈ ਕਹਿੰਦੇ ਭਾਜਪਾ। ਬਿਲਕੁਲ ਪ੍ਰਵੀਨ ਜੀ, ਜਦੋਂ ਆਮ ਚੋਣਾਂ ਹੋਈਆਂ, ਲੋਕ ਸਭਾ ਚੋਣਾਂ ਦੇ ਨਤੀਜੇ ਆਏ, ਨਤੀਜਿਆਂ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਨੇ ਸਾਹ ਵੀ ਨਹੀਂ ਲਿਆ ਜਦੋਂ 13 ਵਿਧਾਨ ਸਭਾ ਸੀਟਾਂ ਦੇ ਜ਼ਿਮਨੀ ਚੋਣਾਂ ਦਾ ਐਲਾਨ ਕਰਤਾ। ਉਸ ਸਮੇਂ ਕਈ ਸੂਬਿਆਂ ਨੇ ਕਿਹਾ ਕਿ ਭਾਈ ਸਾਡੇ ਕਿੰਨੇ MLA MP ਬਣੇ ਨੇ, ਉਹਨਾਂ ਦੀ ਵੀ ਤਾਂ ਚੋਣ ਹੋਣੀ ਹੈ, ਹਫ਼ਤਾ 10 ਦਿਨ ਰੁਕ ਜਾਓ, ਇਕੱਠੀ ਕਰਾ ਲਿਓ। ਮਤਲਬ 3 ਮਹੀਨੇ ਦੀ ਚੋਣ ਪ੍ਰਕਿਰਿਆ ਚੋਂ ਦੇਸ਼ ਲੰਘ ਕੇ ਹਟਿਆ ਸੀ, ਪਰ ਤੁਸੀਂ ਹਫ਼ਤਾ ਵੀ ਸਾਹ ਨਹੀਂ ਲਿਆ ਜਦੇ ਐਲਾਨ ਤੱਕ ਨਹੀਂ ਜੀ 13 ਸੀਟਾਂ ਤੇ ਜ਼ਿਮਨੀ ਚੋਣ ਹੋਊਗੀ। ਮਤਲਬ ਪੰਜਾਬ ਦੇ ਵਿੱਚ ਹੁਣ 4 ਹੋਰ ਪਈਆਂ ਨੇ, ਪਰ ਇੱਕ ਤੇ ਹੀ ਕਰਾਈ ਤੁਸੀਂ ਜੀ, ਹੈ ਨਾ। ਹੁਣ ਉਹ 4 ਤੇ ਵੀ ਤਾਂ ਕਰਾਉਣੀ ਪਊ। ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਕਹਿੰਦੀ ਰਹੀ ਕਿ ਭਾਈ 4 ਤੇ ਕਰਾ ਰਹੇ ਹੋ, ਸਾਡੀਆਂ 6 ਹੋਰ ਨੇ। ਸੋ ਜਿਹੜੇ MP ਬਣੇ ਨੇ 6 10, ਪਰ ਨਹੀਂ, ਚੋਣ ਕਮਿਸ਼ਨ ਨੂੰ ਜਿਹੋ ਜੀ ਹਦਾਇਤ ਹੁੰਦੀ ਆ, ਸਾਰਿਆਂ ਨੂੰ ਪਤਾ ਕਿ ਸਰਕਾਰ ਇਹ ਚਲਾਉਂਦੀ ਆ, ਮੋਦੀ ਉਹ ਚਲਾਉਂਦੇ ਨੇ। ਬਿਲਕੁਲ ਬਿਲਕੁਲ। ਸੋ ਇਸ ਲਈ ਚੋਣ ਕਮਿਸ਼ਨ ਨੇ ਉਸ ਹਦਾਇਤ ਨੂੰ ਧਿਆਨ 'ਚ ਰੱਖਦੇ 13 ਤੇ ਚੋਣ ਕਰਾ ਲਈ ਜੀ। ਜਦੋਂ ਨਤੀਜੇ ਆਏ ਪ੍ਰਵੀਨ ਜੀ, ਤਾਂ ਨਤੀਜਿਆਂ ਦੇ ਵਿੱਚ ਭਾਜਪਾ ਨੂੰ ਆਈ 1 ਸੀਟ। ਹਾਂ ਜੀ ਬਿਲਕੁਲ। NDA ਨੂੰ ਆਈਆਂ 2 ਸੀਟਾਂ। ਮਤਲਬ 13 ਚੋਂ 11 ਸੀਟਾਂ NDA ਦੀ ਝੋਲੀ ਚੋਂ ਭਾਜਪਾ ਦੀ ਝੋਲੀ 'ਚ ਉੱਡ ਗਈਆਂ ਜੀ। ਸੋ ਜਦੋਂ ਇਹ 11 ਨਹੀਂ ਆਈਆਂ, ਨਤੀਜੇ ਇਹਨਾਂ ਦੇ ਅਨੁਸਾਰ ਨਹੀਂ ਆਏ, ਤਾਂ ਹੁਣ ਜਿਹੜੇ MP ਕਾਰਨ ਖਾਲੀ ਹੋਈਆਂ ਨੇ ਸੀਟਾਂ, ਮੈਂਬਰ ਪਾਰਲੀਮੈਂਟ ਵੰਡ ਕਰਕੇ, ਉਹ 30 ਨੇ। ਠੀਕ ਹੈ ਜੀ। ਤੇ ਜਿਨ੍ਹਾਂ ਨੇ ਹਫ਼ਤਾ ਵੀ ਨਹੀਂ ਡਿੱਕਿਆ ਲੋਕ ਸਭਾ ਨਤੀਜਿਆਂ ਤੋਂ ਬਾਅਦ, ਹੁਣ 2 ਮਹੀਨੇ ਤੋਂ ਕੁਛ ਕਰੀ ਰਹੇ। ਸੋ 30 ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਹੋਣੀ ਆ, ਤੇ 30 ਤੋਂ ਇਹ ਹੁਣ ਭੱਜ ਰਹੇ ਨੇ। ਕਾਰਨ ਸਿੱਧਾ ਜਾਏ ਕਿ ਇਹਨਾਂ ਨੂੰ ਲੱਗਦਾ ਕਿ ਜੇ 11-2 ਵਾਲਾ ਫਾਰਮੂਲਾ ਆ ਗਿਆ, ਨਤੀਜੇ ਦੁਬਾਰਾ ਇਹੋ ਜਿਹੇ ਆ ਗਏ ਜਿਹੜੇ 13 ਚ ਆਏ ਨੇ, ਫਿਰ ਸਾਡੇ ਮੂਹਰੇ ਮਹਾਰਾਸ਼ਟਰ ਪਿਆ, ਫਿਰ ਸਾਡੇ ਮੂਹਰੇ ਹਰਿਆਣਾ ਪਿਆ, ਝਾਰਖੰਡ ਪਿਆ। ਹੁਣ ਪਤਾ ਇਹ ਲੱਗ ਰਿਹਾ ਕਿ ਭਾਜਪਾ ਇਸ ਫਾਰਮੂਲੇ ਤੇ ਕੰਮ ਕਰ ਰਹੀ ਹੈ ਕਿ ਜ਼ਿਮਨੀ ਚੋਣਾਂ ਤੋਂ ਬਚੋ। ਠੀਕ ਹੈ। ਹਰਿਆਣੇ ਦੀਆਂ, ਮਹਾਰਾਸ਼ਟਰ ਦੀਆਂ, ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਾਓ। ਇਹਨਾਂ ਚੋਣਾਂ ਦੇ ਨਾਲ ਜਾਂ 30 ਵਿਧਾਨ ਸਭਾ ਦੀ ਜ਼ਿਮਨੀ ਚੋਣ ਵੀ ਕਰਾ ਲਓ, ਜੇ ਨਾਲ ਹੀ ਹੋ ਜੂਗੀ, ਇਕੱਠੀਆਂ ਹੋ ਜੂਗੀ, ਉਹਦੇ ਵਿੱਚ ਨਤੀਜੇ ਜੋ ਮਰਜ਼ੀ ਆ ਜਾਣ। ਜੇ ਪਹਿਲਾਂ ਜ਼ਿਮਨੀ ਚੋਣਾਂ ਕਰਾ ਲੀਆਂ, ਉਹਦੇ ਨਤੀਜੇ ਸਾਡੇ ਅਨੁਸਾਰ ਨਾ ਆਏ, ਤਾਂ ਇਹਦਾ ਅਸਰ ਸਿੱਧਾ ਹਰਿਆਣਾ, ਮਹਾਰਾਸ਼ਟਰ ਤੇ ਪੈਣਾ, ਜਿਹੜਾ ਭਾਜਪਾ ਨਹੀਂ ਚੱਲਣਾ ਚਾਹੁੰਦੀ। ਇਸ ਲਈ ਭਾਜਪਾ ਨੂੰ ਜ਼ਿਮਨੀ ਚੋਣਾਂ ਤੋਂ ਡਰ ਲੱਗਣ ਲੱਗਾ ਜੀ। ਬਿਲਕੁਲ।
ਦੇਖੋ ਇਸ ਹਿਸਾਬ ਨਾਲ ਤਾਂ ਫਿਰ ਲੋਕ ਸਭਾ ਚੋਣਾਂ ਤੋਂ ਵੀ ਗਾਂਹ ਤੋਂ ਡਰ ਲੱਗਣ ਲੱਗ ਪਊਗਾ, ਜਿਹੜੇ ਹਿਸਾਬ ਨਾਲ ਐਤਕੀ ਇਹਨਾਂ ਨਾਲ ਹੋਈ ਹੈ ਜੋ ਲੋਕ ਸਭਾ ਚੋਣਾਂ ਦੇ ਵਿੱਚ। ਪ੍ਰਵੀਨ ਜੀ, ਇੱਕ ਰਿਪੋਰਟ ਨਿਕਲ ਰਹੀ ਹੈ, ਸ਼ਾਇਦ ਕੱਲ ਤੱਕ ਪੂਰੀ ਹੋ ਜਾਵੇ, ਆਪਾਂ ਦੱਸਾਂਗੇ। ਆਪਾਂ ਉਸ ਸਮੇਂ ਵੀ ਗੱਲ ਕਰਦੇ ਰਹੇ ਹਾਂ, ਵੱਡੀ ਖਬਰ ਹੋਏਗੀ ਆਪਣੇ ਦਰਸ਼ਕਾਂ ਸਰੋਤਿਆਂ ਲਈ ਸਵੇਰ ਨੂੰ, ਜੇ ਮੇਰੇ ਕੋਲ ਪੂਰੇ ਤੱਥ ਆ ਜਾਂਦੇ ਨੇ, ਕਿ ਇੱਕ ਰਿਪੋਰਟ ਆ ਰਹੀ ਹੈ ਸਾਹਮਣੇ, ਜਿਹੜੀ ਰਿਪੋਰਟ ਦਮ ਭਰਦੀ ਹੈ ਕਿ ਜਿੰਨੀਆਂ ਵੋਟਾਂ ਪਈਆਂ ਸੀ ਉਨੀਆਂ ਗਿਣੇ ਨਹੀਂ ਹੋਈਆਂ। ਉਹ ਅੱਛਾ, ਠੀਕ ਹੈ ਜੀ, ਠੀਕ ਹੈ। ਫਿਰ ਤਾਂ ਇੰਡੀਆ ਆਪਾਂ ਇਹ ਸੰਕੇਤ ਕਰਦੇ ਰਹੇ ਹਾਂ ਕਿ ਹਾਂ ਗੜਬੜ ਹੈਗੀ ਆ ਕੁਛ, ਕੇ ਈਵੀਐਮ ਦੇ ਮਿਲਾਨ ਨੂੰ ਲੈ ਕੇ, ਸਾਰਿਆਂ ਨੂੰ ਲੈ ਕੇ, ਹੈਨਾ। ਤਾਂ ਹੁਣ ਉਹ ਤੱਥ ਸਾਹਮਣੇ ਆ ਰਹੇ ਨੇ। ਸਵੇਰ ਤੱਕ ਉਹ ਵਿਸਤਾਰਤ ਰਿਪੋਰਟ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਭਲਕੇ ਨੂੰ, ਤੇ ਉਹਦੇ ਤੇ ਗੌਰ ਰੱਖਿਓ ਕਿ ਹਾਂ ਜਿੰਨੀਆਂ ਵੋਟਾਂ ਪੋਲ ਹੋਈਆਂ ਉਨੀਆਂ ਨਹੀਂ ਹੋਈਆਂ, ਅੰਦਰ ਕੁਝ ਗੜਬੜ ਹੈ। ਬਿਲਕੁਲ। ਦਿੱਲੀ ਕੋਚਿੰਗ ਸੈਂਟਰ ਹਾਦਸੇ ਦੀ ਗੱਲ ਕਰੀਏ ਸ਼ਰਮਾ ਜੀ, ਗ੍ਰਿਫਤਾਰੀਆਂ ਹੋ ਗਈਆਂ ਨੇ, ਜਾਂਚ ਚੱਲ ਰਹੀ ਹੈ। ਭਾਜਪਾ ਤੇ ਆਪ ਵਾਲਿਆਂ ਦਾ ਜਿਹੜਾ ਉਹ ਸਿਆਸੀ ਖੇਡ ਖੜਈਆ ਚੱਲਦਾ, ਦੋਸ਼ ਲਾਉਣ ਦਾ, ਉਹ ਚੱਲੀ ਜਾਂਦਾ, ਪਰ ਜ਼ਿੰਮੇਵਾਰ ਕੌਣ ਹੈ ਜੀ? ਪ੍ਰਵੀਨ ਜੀ, ਦਿੱਲੀ ਦਾ ਇੱਕ IAS ਬੱਚਿਆਂ ਦਾ ਟ੍ਰੇਨਿੰਗ ਕੋਚਿੰਗ ਸੈਂਟਰ, ਉਹਦੀ 8 ਫੁੱਟ ਹੇਠਾਂ ਬੇਸਮੈਂਟ 'ਚ ਇੱਕ ਲਾਇਬ੍ਰੇਰੀ ਬਣਾਈ ਗਈ, ਜਿਹੜਾ ਸਟੋਰ ਰੂਮ ਸੀ। ਜੀ। ਉਹ ਸਟੋਰ ਰੂਮ ਦੇ ਵਿੱਚ ਲਾਇਬ੍ਰੇਰੀ ਕ੍ਰੀਏਟ ਕਰ ਦਿੱਤੀ ਗਈ, ਡਰੇਨ ਸਿਸਟਮ ਠੱਪ ਕਰ ਦਿੱਤੇ ਗਏ, ਤੇ ਉੱਥੇ ਬੱਚੇ ਜਦੋਂ ਪੜ੍ਹ ਰਹੇ ਨੇ ਤੇ ਪਾਣੀ ਬਾਹਰ ਵਾਲਾ ਭਰਿਆ ਹੋਇਆ ਅੰਦਰ ਆਉਂਦਾ ਹੈ, ਪਰ ਬੱਚੇ ਨਿਕਲ ਨਹੀਂ ਸਕਦੇ ਤੇ ਉਸ ਪਾਣੀ 'ਚ ਫਸ ਕੇ। ਕਾਰਨ ਬਹੁਤ ਅਹਿਮ ਹੈ ਜੀ। ਪਹਿਲਾਂ ਤਾਂ ਬੇਸਮੈਂਟ ਦੇ ਵਿੱਚ ਲਾਇਬ੍ਰੇਰੀ ਬਣਾਈ ਉਹ ਗਲਤ, ਦੂਸਰਾ 8 ਫੁੱਟ ਥੱਲੇ ਸੀ, ਪਾਣੀ 10-10 ਫੁੱਟ ਨੂੰ ਟੱਪਣ ਨੂੰ ਫਿਰ ਰਿਹਾ ਸੀਗਾ, ਤੇ ਉੱਥੇ ਬੱਚੇ ਫਿਰ ਜੇ ਉੱਪਰ ਮੇਜ਼ਾਂ ਕੁਰਸੀਆਂ ਤੇ ਚੜ ਜਾਣਗੇ ਤਾਂ ਵੀ ਕਿਵੇਂ ਬਚਣਗੇ? ਬਿਲਕੁਲ। ਪਰ ਇਹਦੇ ਨਾਲੋਂ ਵੀ ਪਹਿਲੂ ਇਹ ਹੈ ਕਿ ਉੱਥੇ ਦੀ ਸਿਕਿਉਰਿਟੀ ਵਾਲਿਆਂ ਦੇ ਹਵਾਲੇ ਨਾਲ, ਉੱਥੇ ਤੈਨਾਤ ਮੁਲਾਜ਼ਮਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਬਾਹਰ ਆਈ ਆ ਕਿ ਉਸ ਬੇਸਮੈਂਟ ਨੂੰ ਪਹਿਲਾਂ ਨਾਰਮਲ ਦਰਵਾਜ਼ਾ ਹੁੰਦਾ ਸੀ, ਜਿਵੇਂ ਆਪਣੇ ਘਰਾਂ ਦੇ ਨਾਰਮਲ ਦਰਵਾਜ਼ੇ ਹੁੰਦੇ ਆ, ਕੁੰਡੀ ਵਾਲਾ, ਹੈਨਾ, ਮਤਲਬ ਚਟਕਣੀ ਵਾਲਾ, ਹੈਨਾ। ਪਰ ਕੁਝ ਦਿਨ ਪਹਿਲਾਂ ਹੀ ਕਹਿੰਦੇ ਉੱਥੇ ਬਾਇਓਮੈਟ੍ਰਿਕ ਵਾਲੇ ਦਰਵਾਜ਼ੇ ਲੱਗੇ ਸੀ, ਜਿਹੜੇ ਇਲੈਕਟ੍ਰੋਨਿਕ ਤੌਰ ਤੇ ਖੁੱਲਦੇ ਨੇ ਤੇ ਉਵੇਂ ਬੰਦ ਹੁੰਦੇ ਨੇ। ਹਾਂਜੀ। ਸੋ ਜਿੱਦਾਂ ਹੀ ਕਹਿੰਦੇ ਕਿ ਮੀਂਹ ਵਾਲੇ ਪਾਣੀ ਆਇਆ, ਜਾਂ ਉਹਦੇ ਨਾਲ, ਜਾਂ ਫਿਰ ਮੀਂਹ ਪੈਣ ਕਰਕੇ ਲਾਈਟ ਬੰਦ ਹੋ ਗਈ, ਉਹਦੇ ਕਾਰਨ ਉਹ ਦਰਵਾਜ਼ੇ ਹੀ ਨਹੀਂ ਖੁੱਲੇ। ਪਾਣੀ ਉਹਦੇ ਰਾਹੀਂ ਉਹਨੂੰ ਮਤਲਬ ਕਿ ਟੇਢਾ ਕਰਕੇ ਜਾਂ ਥੱਲੇ ਦਬਾਅ ਬਣਾ ਕੇ ਪਾਣੀ ਅੰਦਰ ਆ ਗਿਆ ਸਾਰਾ, ਪਰ ਉਹ ਦਰਵਾਜ਼ੇ ਨਾ ਖੁੱਲਣ ਕਰਕੇ ਬੱਚੇ ਉਸ ਪਾਣੀ ਚੋਂ ਬਾਹਰ ਨਹੀਂ ਆ ਪਾਏ। ਜੀ। ਤੇ ਨਤੀਜਾ 3 ਬੱਚਿਆਂ ਦੀ ਜਾਨ ਗਈ, ਜਿਨ੍ਹਾਂ ਦੇ ਵਿੱਚ ਇੱਕ ਕੁੜੀ ਤੇਲੰਗਾਨਾ ਦੀ ਸੀ, ਇੱਕ ਯੂਪੀ ਦੀ ਸੀ, ਇੱਕ ਮੁੰਡਾ ਕੇਰਲਾ ਦਾ ਸੀ। ਤਿੰਨੇ IAS ਟ੍ਰੇਨਿੰਗ ਕਰ ਰਹੇ ਸੀ। ਹੁਣ ਕਹਿੰਦੇ ਜੀ ਜਦੋਂ ਮੁੱਦਾ ਬਣ ਗਿਆ, 3 ਬੱਚਿਆਂ ਦੀ ਜਾਨ ਚਲੀ ਗਈ, ਹੁਣ ਪ੍ਰਸ਼ਾਸਨ ਵੀ ਜਾਗ ਗਿਆ, ਸੂਬੇ ਦੀ ਸਰਕਾਰ ਵੀ ਜਾਗ ਗਈ, ਕੇਂਦਰ ਵੀ ਜਾਗ ਗਿਆ, ਸੰਸਦ 'ਚ ਰੌਲਾ ਵੀ ਪੈ ਗਿਆ। ਕੱਲ ਬਲਡੋਜ਼ਰ ਵੀ ਚੱਲ ਗਏ, 20-25 ਬੇਸਮੈਂਟਾਂ ਤੋੜਤੀਆਂ ਹੁਣ ਕੋਚਿੰਗ ਸੈਂਟਰਾਂ ਦੀਆਂ। ਠੀਕ ਹੈ। 25-30 ਮਤਲਬ ਕੋਚਿੰਗ ਸੈਂਟਰ ਅਜਿਹੇ ਸੀਲ ਕਰਤੇ ਕੱਲ। ਪਰ ਇਸ ਤੋਂ ਬਾਅਦ ਆ ਬੱਸ ਹਾਦਸੇ ਸਕੂਲ ਵਾਲੇ ਵਾਪਰ ਜਾਂਦੇ ਆ, ਬੱਸਾਂ ਇੱਕ ਦਿਨ ਜਾਂਚ ਹੋ ਜਾਂਦੀਆਂ, ਮੁੜ ਕੇ ਫੇਰ ਉਵੇਂ ਜੀ। ਚੰਡੀਗੜ੍ਹ ਦੇ ਵਿੱਚ ਕੋਚਿੰਗ ਸੈਂਟਰ ਦੇ ਅੰਦਰ ਬੱਚੇ ਨਾ ਮੁਰਗੀਆਂ ਦੇ ਜਿਵੇਂ ਖੁੱਡੇ ਜਿਹੇ ਨੂੜੇ ਹੁੰਦੇ, ਐਵੇਂ ਨੂੜੇ ਆ। ਬੇਸਮੈਂਟ ਵੀ, ਫਸਟ ਫਲੋਰ ਵੀ, ਗਰਾਊਂਡ ਫਲੋਰ ਵੀ, ਸੈਕੰਡ ਫਲੋਰ ਵੀ, ਸਾਰਾ ਇਹ 10x10 ਦੇ ਕਮਰੇ, 40-40, 50-50 ਬੱਚੇ ਠੂਸੇ ਆ। ਪੌੜੀਆਂ ਚੜ੍ਹਨ ਲਈ ਬਹੁਤ ਭੀੜੀਆਂ ਨੇ ਚੰਡੀਗੜ੍ਹ ਦੇ, ਜਿਹੜੇ ਮਤਲਬ ਪੁਰਾਣੇ SCO ਬਣੇ ਹੋਏ ਨੇ ਨਾ, ਸ਼ੋਰੂਮ ਜਿਹੇ ਨੇ। ਹੁਣ ਉਹਨਾਂ ਹੀ ਪੌੜੀਆਂ ਦੇ ਅੰਦਰ ਬਿਜਲੀ ਸਿਸਟਮ ਲੱਗਿਆ, ਔਰ ਕਿੰਨੀ ਵਾਰੇ ਹਾਦਸੇ ਵਾਪਰ ਚੁੱਕੇ ਨੇ, ਕਿਤੇ ਬਿਜਲੀ ਮੀਟਰ ਨੂੰ ਅੱਗ ਲੱਗੀ, ਤਾਰਾਂ ਨੂੰ ਅੱਗ ਲੱਗੀ, ਉਹੀ ਤਾਂ ਨਿਕਾਸੀ ਆ ਤੇ ਕੋਈ ਪ੍ਰਬੰਧ ਨਹੀਂ। ਸੋ ਅਸੀਂ ਘਟਨਾ ਤੋਂ ਬਾਅਦ ਹੀ ਜਾਗਣਾ, ਹੁਣ 3 ਦੀ ਜਾਨ ਜਾਣ ਤੋਂ ਬਾਅਦ ਜਾਗ ਗਏ, ਹੁਣ 6 ਮਹੀਨੇ ਕਾਰਵਾਈ ਹੋਣੀ, ਉਹ ਤੋਂ ਬਾਅਦ ਫੇਰ ਠੱਪ। ਕੌਣ ਜ਼ਿੰਮੇਵਾਰ? ਕੀ ਇਕੱਲਾ ਉਸ ਕੋਚਿੰਗ ਸੈਂਟਰ ਨੂੰ ਚਲਾਉਣ ਵਾਲਾ, ਉਹਨਾਂ ਨੂੰ ਮਨਜ਼ੂਰੀ ਦੇਣ ਵਾਲਾ ਹੈ, ਉਸ ਤੇ ਉੱਥੇ ਨਗਰ ਨਿਗਮ, ਨਗਰ ਕੌਂਸਲ, ਉੱਥੇ ਸੂਬੇ ਦੀ ਸਰਕਾਰ, ਪ੍ਰਸ਼ਾਸਨਿਕ ਧਿਰਾਂ, ਕੇਂਦਰ ਸਰਕਾਰਾਂ, ਕੌਣ ਜ਼ਿੰਮੇਵਾਰ ਹੈ? ਇਹਦੀ ਸ਼ਹਿ ਤੇ ਹੁੰਦਾ ਹੈ ਸਾਰਾ ਕੁਝ। ਹੁਣ ਤੁਹਾਨੂੰ ਪਤਾ ਲੱਗ ਰਿਹਾ ਕਿ ਨਿਯਮ ਗਲਤ ਨੇ ਜੀ, ਇਹ ਬਣ ਨਹੀਂ ਸਕਦੇ ਸੀ। ਸੋ ਅਫਸਰਾਂ ਦੇ ਜਵਾਕ ਵੀ ਉੱਥੇ ਆਉਂਦੇ ਨੇ, ਬੜੇ ਧਨਾੜ ਲੋਕਾਂ ਦੇ ਜਵਾਕ ਵੀ ਉੱਥੇ ਆਉਂਦੇ ਨੇ, ਸਿਸਟਮ ਵਾਲੇ ਜਿਹੜੇ ਉੱਥੇ ਦੀਆਂ ਰਸੀਦਾਂ ਕੱਢਦੇ ਨੇ, ਪਰਚੀਆਂ ਲੈਂਦੇ ਨੇ, ਫੰਡ ਲੈਂਦੇ ਨੇ, ਕਿਰਾਇਆ ਭਰਾ, ਸਾਰੇ ਉਹਨਾਂ ਨੂੰ ਪਤਾ, ਤੇ ਫਿਰ ਜਦ ਕਿਉਂ ਨਹੀਂ ਪਤਾ ਲੱਗਦਾ? ਹੁਣ ਕਹਿੰਦੇ ਜੀ ਡਰੇਨ ਸਿਸਟਮ ਇਹਨਾਂ ਨੇ ਥੱਲੇ ਸਾਰੀਆਂ ਨੇ ਬੇਸਮੈਂਟਾਂ ਬਣਾ ਕੇ ਬੰਦ ਕਰਤਾ ਸੀ, ਜਿਹਦੇ ਕਾਰਨ ਪਾਣੀ ਭਰਿਆ। ਠੀਕ ਹੈ। ਮਤਲਬ ਡਰੇਨ ਵਿਭਾਗ ਫਿਰ ਸੁੱਤਾ ਹੋਇਆ, ਉਹਨੂੰ ਪਤਾ ਹੀ ਨਹੀਂਗਾ ਕਿ ਹਾਂ ਮੀਂਹ ਆਉਣ ਤੋਂ ਪਹਿਲਾਂ ਸਫਾਈ ਕਰਨੀ ਹੁੰਦੀ ਹੈ, ਪਰ ਸਫਾਈ ਕਰਨ ਕਿੱਥੇ ਜਾਂਦੇ ਨੇ? ਕਾਗਜ਼ਾਂ 'ਚ ਤਾਂ ਪਤਾ ਨਹੀਂ ਇਸ ਏਰੀਆ ਦੀ ਸਫਾਈ ਕਰਕੇ ਕਿੰਨੇ ਫੰਡ ਵੀ ਜਾਰੀ ਹੋ ਗਏ ਹੋਣੇ ਜੀ। ਸੋ ਇਸ ਲਈ ਇਹ 2 ਮਿੰਟ 'ਚ 8 ਫੁੱਟ ਪਾਣੀ ਭਰਿਆ ਤੇ 3 ਦੀ ਜਾਨ ਲੈ ਗਿਆ। ਸੋ ਇਸ ਲਈ ਜਿਹੜੇ ਮਾਪੇ ਜੇ ਕੋਚਿੰਗ ਸੈਂਟਰਾਂ ਆਪਣੇ ਜਵਾਕ ਭੇਜਦੇ ਨੇ, ਘੱਟੋ ਘੱਟ ਉਹੀ ਸੋਚ ਲੈਣ ਕਿ ਨਿਯਮਾਂ ਦਾ ਪਾਲਣ। IAS ਦੀ ਟ੍ਰੇਨਿੰਗ ਕਰਨ ਵਾਲੇ ਬੱਚੇ
ਘੱਟੋ ਘੱਟ ਉਹ ਉਹੀ ਆਪਣੇ ਨਿਯਮ ਚੈੱਕ ਕਰ ਲੈਂਦੇ ਕਿ ਹਾਂ ਪਹਿਲਾਂ ਇੱਥੇ ਨਿਯਮ ਦਾ ਪਾਲਣ ਹੈ ਜਿੱਥੇ ਦੀ ਟ੍ਰੇਨਿੰਗ ਲੈਣਾ ਹੈ। ਸੋ ਇਹਦੇ ਲਈ ਸਿਸਟਮ ਸਾਡਾ ਜ਼ਿੰਮੇਵਾਰ ਹੈ। ਹੁਣ ਸੰਸਦ 'ਚ ਅਫਸੋਸ ਵੀ ਪ੍ਰਗਟਾਤਾ, ਕਮੇਟੀ ਵੀ ਬਣਾਤੀ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਆਪਣੀ ਰਿਪੋਰਟ ਆਤਸ਼ੀ ਨੇ ਮੰਗ ਲਈ, ਸੈਂਟਰ ਆਪਣੀ ਜਾਂਚ ਕਰਾ ਰਿਹਾ, ਪ੍ਰਸ਼ਾਸਨ ਆਪਣੀਆਂ ਰਿਪੋਰਟਾਂ ਤਿਆਰ ਕਰਾ ਰਿਹਾ। ਪਰ ਜਿਨ੍ਹਾਂ ਦੇ ਬੱਚੇ ਗਏ ਤਾਂ ਉਹ ਜਾਣਦੇ ਨੇ। ਤੇ ਹੋਰ ਕੋਚਿੰਗ ਸੈਂਟਰਾਂ ਤੇ ਹੁਣ ਪੂਰੇ ਦੇਸ਼ ਦੇ ਵਿੱਚ 2 ਦਿਨ ਚੈਕਿੰਗ ਹੋਊਗੀ, 2 ਦਿਨ ਨਿਰਦੇਸ਼ ਜਾਰੀ ਹੋਣਗੇ, ਨੋਟਿਸ ਲੱਗਣਗੇ, ਉਸ ਤੋਂ ਬਾਅਦ ਹਫ਼ਤੇ ਬਾਅਦ ਮਾਮਲਾ ਫਿਰ ਠੰਡਾ। ਤੁਹਾਨੂੰ ਯਾਦ ਹੋਣਾ ਗੁਜਰਾਤ ਦੇ ਵਿੱਚ ਵੀ ਇਸ ਤਰ੍ਹਾਂ ਅੱਗ ਲੱਗੀ ਸੀ, ਕਈ ਬੱਚੇ ਵਿਚਾਰੇ ਮਰ ਗਏ ਸੀਗੇ ਕੋਚਿੰਗ ਵਾਲੇ, ਤੇ ਉਦੋਂ ਵੀ ਇਹੀ ਹੋਇਆ ਸੀਗਾ। ਹਰਿਆਣੇ ਦੀ ਖਬਰ ਸਾਂਝੀ ਕੀਤੀ ਸੀ, ਖਟਾਰਾ ਬੱਸ ਵਿਦਿਆਰਥੀਆਂ ਨੂੰ ਲਿਜਾ ਰਹੀ ਸੀ, 2 ਦਿਨ ਬੱਸਾਂ ਚੈੱਕ ਹੋਈਆਂ ਸੀ ਜਿਵੇਂ ਤੁਸੀਂ ਦੱਸਿਆ। ਉਸ ਤੋਂ ਬਾਅਦ ਕੋਈ ਉਹਦਾ ਵਾਲੀ ਵਾਰਸ ਨਹੀਂ ਗਾ। ਇਸ ਤਰ੍ਹਾਂ ਇੱਕ ਪੁਲ ਘੋਨਾ ਸੀਗਾ, ਉਹਦੇ ਰੇਲਿੰਗ ਨਹੀਂ ਸੀ ਲੱਗੀ ਹੋਈ ਅੰਮ੍ਰਿਤਸਰ ਸਾਹਿਬ ਦੇ ਵਿੱਚ, ਬੱਸ ਡਰੇਨ ਦੇ ਵਿੱਚ ਡਿੱਗ ਪਈ। 5-6 ਦਿਨ ਘੋਨੇ ਪੁਲਾਂ ਬਾਰੇ ਚਰਚਾ ਹੁੰਦੀ ਰਹੀ, ਬਸ ਉਸ ਤੋਂ ਬਾਅਦ ਖਬਰ ਆਏਗੀ। ਅਸਲ ਦੇ ਵਿੱਚ ਕਈ ਵਾਰੀ ਤਾਂ ਖਬਰਾਂ ਸਾਂਝੀਆਂ ਕਰਦਿਆਂ ਇਉਂ ਲੱਗਦਾ ਵੀ ਆਮ ਬੰਦੇ ਦੀ ਜ਼ਿੰਦਗੀ, ਉਹਦੇ ਅਸਾਸੇ, ਉਹਦੇ ਸਾਧਨ, ਉਹਦਾ ਰੋਜ਼ਮਰਾ ਦੀ ਜ਼ਿੰਦਗੀ, ਉਹਦੇ ਕਿਵੇਂ ਉਹ ਕੱਟ ਰਿਹਾ, ਇਹਦੀ ਸਰਕਾਰਾਂ ਲਈ ਤਾਂ ਕੋਈ ਚਿੰਤਾ ਹੀ ਨਹੀਂ, ਕੋਈ ਮਹੀਨੇ ਹੀ ਨਹੀਂ, ਕੋਈ ਮਹੀਨੇ। ਉਹਨਾਂ ਨੂੰ ਤਾਂ ਚੋਣ, ਅਗਲੀ ਚੋਣ। ਕਈ ਵਾਰੀ ਇਉਂ ਲੱਗਦਾ ਹੁੰਦਾ ਵੀ ਜਹਾਜ਼ ਦੇਖੋ ਤੁਸੀਂ ਕਿੰਨੇ 1000 ਫੁੱਟ ਦੀ ਉਚਾਈ ਤੇ ਉੱਡ ਰਿਹਾ ਹੁੰਦਾ, ਪਰ ਉਹਦੇ 'ਚ ਵੀ ਐਮਰਜੈਂਸੀ ਐਗਜ਼ਿਟ ਹੁੰਦਾ। ਹਾਲਾਂਕਿ ਆਪਾਂ ਨੂੰ ਪਤਾ ਹੁੰਦਾ ਕਿ ਜੇਕਰ ਕੋਈ ਰੱਬ ਨਾ ਕਰੇ ਕੋਈ ਹੋ ਗਿਆ ਤਾਂ ਤੁਸੀਂ ਐਗਜ਼ਿਟ ਕਰਕੇ ਵੀ ਕੀ ਕਰ ਲਓਗੇ। ਮਤਲਬ ਚਲੋ ਬਹੁਤ ਘੱਟ ਹੈ ਜੇ ਹਾਦਸੇ ਹੋਣੇ ਜਿੱਥੇ ਕੋਈ ਬਚ ਗਿਆ ਹੋਣਾ, ਪਰ ਇੱਥੇ ਤਾਂ ਬੇਸਮੈਂਟ ਬਣਿਆ ਔਰ ਉਹਦੇ ਲਈ ਇੱਕੋ ਇੱਕ ਦਰਵਾਜ਼ਾ, ਔਰ ਉਹ ਵੀ ਖੁੱਲ੍ਹਣ ਨਹੀਂ ਰਿਹਾ, ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਕੋਈ ਖਿੜਕੀ ਨਹੀਂ, ਬੰਦਾ ਤੋੜ ਕੇ ਆਵਾਜ਼ ਹੀ ਮਾਰ ਲੇ ਕਿਸੇ ਨੂੰ। ਜੀ ਬਿਲਕੁਲ, ਤੁਸੀਂ ਸਹੀ ਕਿਹਾ ਸੀ, ਜਿਵੇਂ ਕੁੱਕੜੀਆਂ ਦੇ ਖੁੱਡਾਂ ਦੇ ਵਿੱਚ ਤੜੇ ਹੁੰਦੇ ਆ ਉਵੇਂ। ਔਰ ਅਸੀਂ ਵੀ ਖੁਦ ਜ਼ਿੰਮੇਵਾਰ ਆ ਕਿ ਲੱਖਾਂ ਰੁਪਏ ਫੀਸਾਂ ਤੇ ਗਾਲ ਦਿੰਦੇ, ਜਦ ਕਿ ਇੱਕ ਵਾਰੀ ਅਸੀਂ ਉਹਨੂੰ ਇੰਸਪੈਕਟ ਕਰ ਨਹੀਂ ਜਾਂਦੇ, ਪੁੱਛਦੇ ਹੀ ਨਹੀਂ। ਸਕੂਲਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਦੁਕਾਨਾਂ ਵਾਂਗ ਚੱਲ ਰਹੇ ਨੇ। ਹਾਂਜੀ ਬਿਲਕੁਲ, ਉੱਥੇ ਕੋਈ ਕਿਤੇ ਅੱਗ ਬੁਝਾਊ ਯੰਤਰ ਹੈ ਨਹੀਂ ਹੈ, ਕੋਈ ਚੈੱਕ ਪਤਾ ਨਹੀਂ ਕੁਝ। ਬਿਲਕੁਲ ਪ੍ਰਵੀਨ ਜੀ। ਔਰ ਇੱਕ ਗੱਲ ਹੈ ਵੀ ਅਸੀਂ ਸਿਰਫ ਕੈਲਕੂਲੇਟਰ ਚੱਕ ਲਿਆ, ਫਲਾਣੇ ਬੱਚੇ ਦੇ ਇੰਨੇ %, ਸਾਡੇ ਵਾਲੇ ਦੇ ਇੰਨੇ %, ਫਲਾਣਾ ਇੰਨੇ ਲੈ ਗਿਆ, ਸਾਡੇ ਵਾਲਾ ਇੰਨੇ ਪਿੱਛੇ ਰਹਿ ਗਿਆ। ਪਰ ਸਾਨੂੰ ਸਿਰਫ ਉਹ ਹੈ, ਅਸੀਂ ਇੱਕ ਲੇਅਰ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ ਜਿਹੜੀ ਕਿ 90% 90% ਤੋਂ ਉੱਪਰ ਵਾਲੀ। ਸਾਡੇ ਬੱਚੇ ਨਾਲ ਉਹਦੇ ਨਾਲ ਮਾਨਸਿਕ ਤੌਰ ਤੇ ਕੀ ਹੋ ਰਿਹਾ, ਉਹ ਕਹਿ ਜੀ ਪੀੜਾ ਚੋਂ ਗੁਜ਼ਰ ਰਿਹਾ, ਉਹ ਕੀ ਅਸੀਂ ਉਹਨੂੰ ਉਹਦੀ ਕਲਾ ਮੁਤਾਬਕ ਕੰਮ ਦੇ ਰਹੇ ਹਾਂ, ਉਹਦੇ ਹੁਨਰ ਮੁਤਾਬਕ ਦੇ ਰਹੇ ਹਾਂ, ਕੋਈ ਇਹਦੇ ਤੇ ਉਹ ਕੋਈ ਮਾਇਨੇ ਨਹੀਂ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।